अपने हाकम की फकीरी पर तरस आता है, जो गरीबों से पसीने की कमाई मांगे। जुबान तो खोल, नज़र तो मिला, जवाब तो दो, मैं कितनी बार लुटा हूँ, इसका हिसाब तो दो। विंटर ओलंपिक्स हो रही ने चाइना दे विच बीजिंग च। बेशक अमरीका, कैनेडा, यूके ਜਾਂ एक दो होर मुल्कां ने उन्होंने कहा जी ठीक है ਅਸੀਂ अपने प्लेयर्स भेजांगे, लेकिन ਜਿਹੜਾ ਉਹ ਸਾਡੇ डिप्लोमैट नहीं ਆਣਗੇ। सो ਉਹਦਾ ਤੋੜ ਚੀਨ ਨੇ ਲੱਭਿਆ। ਉਹਨਾਂ ਨੇ ਕਿਹਾ ਜੀ ਠੀਕ ਹੈ, ਤੁਸੀਂ ਇਹ ਠੀਕ ਨਹੀਂ ਕਰ ਰਹੇ, ਨਾ ਆਓ। China honors PLA Galwan commander as Winter Olympics torch bearer. China is snatching our land, building houses. कि चीन साड़ी ज़मीन खो रहा है, उत्थे घर बना रहा है। Why are not your eyes red now? 2013 च तो तू कहंदा सी भी चीन नूं लाल अखां क्यों नहीं दिखांदे, पर ये समझ आ सकदा है तू क्यों नहीं बोलदा, तेरा चीन नाल किहड़ा प्यार पिया होया है। If nothing had happened in the past 70 years, you wouldn't be alive today. ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਰਾਜ ਸਭਾ ਵਿੱਚ ਓਪੋਜੀਸ਼ਨ ਦੇ ਲੀਡਰ ਨੇ ਮੋਦੀ ਨੂੰ ਵੰਗਾਰਦਿਆਂ ਕਿਹਾ ਹੈ ਕਿ ਚੀਨ ਵੱਲੋਂ ਭਾਰਤੀ ਜ਼ਮੀਨ ਤੇ ਲਗਾਤਾਰ ਕਬਜ਼ਾ ਕੀਤਾ ਜਾ ਰਿਹਾ ਹੈ, ਪਰ ਕੀ ਕਾਰਨ ਹੈ ਕਿ ਹਰ ਕਿਸੇ ਨੂੰ ਘੂਰਨ ਵਾਲੀ ਅੱਖ ਚੀਨ ਨੂੰ ਦੇਖ ਕੇ ਲਾਲ ਕਿਉਂ ਨਹੀਂ ਹੁੰਦੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਇਹ ਅੱਖ ਜਿਹੜੀ ਹੈ 56 ਇੰਚ ਦਾ ਸੀਨਾ, ਉਸ ਦੀ ਅੱਖ ਦੀ ਗੱਲ ਹੈ, ਮੋਦੀ ਦੀ ਅੱਖ ਦੀ। ਬਿਲਕੁਲ। ਦੇਖੋ, ਅਸੀਂ ਸਮਝਦੇ ਹਾਂ ਵੀ ਚਾਈਨਾ ਭਾਰਤ ਸਬੰਧ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਅਸੀਂ ਲਗਾਤਾਰਤਾ ਨਾਲ 15 ਜੂਨ 2020 ਤੋਂ ਲੈ ਕੇ ਜਦੋਂ ਕਿ 20 ਸੋਲਜਰ ਇਹਨਾਂ ਦੇ ਉਹਨਾਂ ਨੇ ਭਾਰ ਬੁਲਾਏ, ਚੀਨ ਨੇ ਭਾਰਤ ਦੇ 10 ਤੋਂ ਜ਼ਿਆਦਾ ਜਿਨ੍ਹਾਂ ਦੇ ਕਮਿਸ਼ਨਡ ਆਫਿਸਰ ਸ਼ਾਮਲ ਸਨ, ਉਹਨਾਂ ਨੂੰ ਪ੍ਰਿਜ਼ਨਰ ਆਫ ਵਾਰ ਬਣਾਇਆ, ਚੰਗੀ ਤਰ੍ਹਾਂ ਕੁੱਟ-ਕੱਟ ਕੇ ਤੋਰਿਆ। ਔਰ ਉਸ ਤੋਂ ਬਾਅਦ ਇਕੱਲਾ ਇਹ ਨਹੀਂ, ਗਲਵਾਨ ਵੈਲੀ 'ਚ ਇਹ ਵਾਕਿਆ, ਉਸ ਤੋਂ ਬਾਅਦ ਅਸੀਂ ਲਗਾਤਾਰਤਾ ਨਾਲ ਇਸ ਇਸ਼ੂ ਦੇ ਉੱਤੇ ਉਹ ਪੈਂਗੋਂਗ ਸੋ ਲੇਕ ਹੋਏ, ਡੈਪਸੋਂਗ ਹੋਏ, ਦੂਸਰਾ ਲਦਾਖ ਬਾਰਡਰ, ਔਰ ਫਿਰ ਅਰੁਣਾਚਲ 'ਚ ਉਹਨਾਂ ਦਾ ਕਿਸ ਕਿਸਮ ਦਾ ਚੀਨ ਦਾ ਵਰਤਾਰਾ ਇਹਨਾਂ ਦੇ ਨਾਲ, ਔਰ 14-15 ਮੀਟਿੰਗਸ ਜਿਹੜੀਆਂ ਕਮਾਂਡਰ ਲੈਵਲ, ਪੋਲੀਟੀਕਲ ਲੈਵਲ ਰਸ਼ੀਆ 'ਚ, ਰਸ਼ੀਆ ਦੀਆਂ ਮਿੰਨਤਾਂ ਕਰਕੇ। ਪਰ ਚਾਈਨਾ ਨੇ ਨਾ ਸਿਰਫ ਆਪਣੀ ਪੋਜੀਸ਼ਨ ਕੰਸੋਲੀਡੇਟ ਕੀਤੀ, ਉਹਨਾਂ ਨੇ ਪਿਛਲੇ ਦਿਨਾਂ 'ਚ ਜਦੋਂ ਅਰੁਣਾਚਲ ਪ੍ਰਦੇਸ਼ ਜਿਹਨੂੰ ਸਾਊਥ ਤਿੱਬਤ ਕਹਿੰਦੇ ਨੇ, 15 ਥਾਵਾਂ ਜਿਹੜੀਆਂ ਵਿਦਿਨ ਅਰੁਣਾਚਲ ਨੇ, ਉਹਨਾਂ ਦੇ ਨਾਂ ਉਹਨਾਂ ਨੇ ਆਪਣੀ ਮੈਂਡਰੀਨ ਜ਼ਬਾਨ ਦੇ ਵਿੱਚ ਰੱਖੇ। ਔਰ ਫਿਰ ਇਹ ਦੱਸਣ ਦੇ ਲਈ ਕਿ ਬਈ ਇਹ ਅਰੁਣਾਚਲ ਸਾਡੀ ਵਿਦਿਨ ਰੀਚ ਹੀ ਹੈ। ਉਹਨਾਂ ਨੇ ਕਿਵੇਂ ਜਿਹੜਾ ਚਾਈਨੀਜ਼ ਆਰਮੀ ਨੇ ਇੱਕ ਟੀਨਏਜ ਮੁੰਡਾ ਵੀ ਜਿਹੜਾ ਉੱਥੋਂ ਖੜਿਆ, ਔਰ ਇਹਨਾਂ ਨੇ ਪਹਿਲਾਂ ਤਾਂ ਜੀ ਅਸੀਂ ਇਹ ਉਹ ਫਿਰ ਮਿੰਨਤਾਂ ਕੀਤੀਆਂ ਉਹਨਾਂ ਦੀ PLA ਦੀਆਂ ਕਿ ਜੀ ਦਿਓ, ਔਰ ਉਹਨੂੰ ਫਿਰ ਵਾਪਸ ਕੀਤਾ। ਔਰ ਉਹਦੇ ਨਾਲ ਵੀ ਹੁਣ ਇਹ ਕਹਿ ਰਹੇ ਨੇ ਅਰੁਣਾਚਲ ਟੀਨ ਗਿਵਨ ਇਲੈਕਟ੍ਰਿਕ ਸ਼ੌਕ ਡਿਊਰਿੰਗ ਕਸਟਡੀ ਇਨ ਚਾਈਨਾ। ਹੁਣ ਗੌਰਮੈਂਟ ਤਾਂ ਬੋਲ ਨਹੀਂ ਰਹੀ, ਨਾ ਮੋਦੀ ਬੋਲਦਾ ਨਾ ਕੋਈ ਹੋਰ ਬੋਲਦਾ, ਪਰ ਉਸ ਮੁੰਡੇ ਦੇ ਪਿਓ ਨੇ ਇਹ ਕਿਹਾ ਕਿ ਉਹਦਾ ਮੁੰਡੇ ਦਾ ਨਾਮ ਮੀਰਮ ਤਾਰੂਨ ਸੀ ਕਿ ਵੀ ਉਹਨੂੰ ਜਿਹੜਾ ਉਹ ਟਾਰਚਰ ਕੀਤਾ ਗਿਆ ਔਰ ਉਹਨਾਂ ਨੂੰ ਇਲੈਕਟ੍ਰਿਕ ਕਰੰਟ ਲਾਇਆ ਗਿਆ ਜਾਂ ਦੂਜਾ। ਹੁਣ ਇਹੀ ਵਾਕਿਆ ਪਾਕਿਸਤਾਨ ਦੇ ਹਵਾਲੇ ਨਾਲ ਹੁੰਦਾ ਤੇ ਹੁਣ ਤੱਕ ਇਹਨਾਂ ਨੇ ਇੰਟਰਨੈਸ਼ਨਲੀ ਚੀਕ ਝਾੜਾ ਪਾਇਆ ਹੋਣਾ ਸੀ। ਪਰ ਚਾਈਨਾ ਕਿਵੇਂ ਇਹਨਾਂ ਨੂੰ, ਜਿਹਨੂੰ ਕਹਿੰਦੇ ਨੇ ਰਬਿੰਗ ਸਾਲਟ ਇਨ ਦਾ ਵੂੰਡਸ, ਜ਼ਖਮਾਂ ਦੇ ਉੱਤੇ ਲੂਣ ਭੁੱਕਣਾ। ਹੁਣ ਉਹਨਾਂ ਦੀਆਂ ਵਿੰਟਰ ਓਲੰਪਿਕਸ ਹੋ ਰਹੀਆਂ ਨੇ ਚਾਈਨਾ ਦੇ ਵਿੱਚ ਬੀजिंग 'ਚ। बेशक अमरीका, कैनेडा, यूके ਜਾਂ ਇੱਕ ਦੋ ਹੋਰ ਮੁਲਕਾਂ ਨੇ ਉਹਨਾਂ ਨੇ ਕਿਹਾ ਜੀ ਠੀਕ ਹੈ ਅਸੀਂ ਆਪਣੇ ਪਲੇਅਰਸ ਭੇਜਾਂਗੇ, ਲੇਕਿਨ ਜਿਹੜਾ ਉਹ ਸਾਡੇ ਡਿਪਲੋਮੈਟ ਨਹੀਂ ਆਣਗੇ। ਸੋ ਉਹਦਾ ਤੋੜ ਚੀਨ ਨੇ ਲੱਭਿਆ। ਉਹਨਾਂ ਨੇ ਕਿਹਾ ਜੀ ਠੀਕ ਹੈ, ਤੁਸੀਂ ਇਹ ਠੀਕ ਨਹੀਂ ਕਰ ਰਹੇ, ਨਾ ਆਓ। ਹੁਣ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਹੈ ਐਂਟੋਨੀਓ ਗੁਟਰਸ, ਉਹ ਜਾ ਰਿਹਾ ਹੈ। ਰਸ਼ੀਆ ਦਾ ਪ੍ਰੈਜ਼ੀਡੈਂਟ ਪੁਤਿਨ ਜਾ ਰਿਹਾ ਹੈ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਜਾ ਰਹੇ ਨੇ। 5 ਸੈਂਟਰਲ ਏਸ਼ੀਅਨ ਰਿਪਬਲਿਕਸ ਜਿਨ੍ਹਾਂ ਨੇ ਇੰਡੀਆ 26 ਜਨਵਰੀ ਦੇ ਇਹਨਾਂ ਦੀ ਪਰੇਡ 'ਤੇ ਜਾਣ ਤੋਂ ਨਾਂਹ ਕਰ ਦਿੱਤੀ, ਉਹੀ 5 ਕਿਰਗਿਸਤਾਨ, ਉਜ਼ਬੇਕਿਸਤਾਨ, ਤਾਜ਼ਿਕਸਤਾਨ, ਕਜ਼ਾਕਿਸਤਾਨ, ਇਹ ਸਾਰੇ ਜਿਹੜੇ ਨੇ ਤੁਰਕਮਾਨਿਸਤਾਨ, ਉਹ ਜਾ ਰਹੇ ਨੇ ਪੰਜੋ।
ਔਰ ਇਸ ਤੋਂ ਇਲਾਵਾ 40 ਤੋਂ ਜ਼ਿਆਦਾ ਹੋਰ VIP ਪ੍ਰੈਜ਼ੀਡੈਂਟ ਫੋਰਨ ਮਿਨਿਸਟਰ ਇਹ ਉਹ ਜਾ ਰਹੇ ਨੇ। ਹੁਣ ਚਾਈਨਾ ਦਾ ਤੁਸੀਂ ਸਟਾਈਲ ਦੇਖੋ ਕਿ ਉਹ ਇੰਡੀਆ ਨੂੰ ਕਿਵੇਂ ਜਿਹੜਾ ਉਹਨਾਂ ਦੇ ਜ਼ਖਮਾਂ ਤੇ ਉਹ ਚੰਗੀ ਤਰ੍ਹਾਂ ਲੂਣ ਭੁੱਕ ਰਹੇ ਨੇ। ਲੂਣ ਵੀ ਜਿਹੜਾ ਉਹ ਸਮੁੰਦਰੀ ਨਹੀਂ, ਉਹ ਦੂਜਾ ਜਿਹੜਾ ਕਹਿੰਦੇ ਅਸਲੀ ਹੁੰਦਾ ਗਰਾਰੇ ਕਰਨਾ। ਅੱਜ ਕੱਲ੍ਹ ਮੈਨੂੰ ਪਤਾ ਹੈ ਨਾ ਵੀ ਕਿਹੜਾ ਲੂਣ ਅਸਲੀ ਉਸ ਨੂੰ ਭੁੱਕ ਰਹੇ ਨੇ। ਹੁਣ ਉਸ ਸਾਰੇ 'ਚ ਇਸ ਜਿਹੜਾ ਉਹਦਾ ਉਦਘਾਟਨੀ ਫੰਕਸ਼ਨ ਹੋਣ ਜਾ ਰਿਹਾ, ਉਸ ਤੋਂ ਪਹਿਲਾਂ ਜਿਵੇਂ ਓਲੰਪਿਕਸ ਦੇ ਵੇਲੇ ਮਸ਼ਾਲ ਲੈ ਕੇ ਦੌੜਦੇ ਨੇ, ਬਲਦੀ ਜਿਹੜਾ ਉਹ ਇੱਕ ਦੂਜੇ ਨੂੰ ਫੜਾਉਂਦਾ। ਹੁਣ ਇਹਨਾਂ ਦੀ ਆਪਣਾ ਮੀਡੀਆ ਦੀ ਖਬਰ ਹੈ, ਚਾਈਨਾ ਆਨਰਸ PLA ਗਲਵਾਨ ਕਮਾਂਡਰ ਐਜ਼ ਵਿੰਟਰ ਓਲੰਪਿਕਸ ਟਾਰਚ ਬੇਅਰਰ। ਹੁਣ ਚੀਨ ਨੇ ਕੁਛ ਮਹੀਨੇ ਬਾਅਦ ਇਹ ਮੰਨਿਆ ਸੀ ਕਿ ਗਲਵਾਨ ਵੈਲੀ ਦੇ ਵਿੱਚ ਜਿਹੜੀ ਝੜਪ ਹੋਈ ਭਾਰਤੀ ਫੌਜੀ, ਜਿਹਦੇ 'ਚ ਉਹਨਾਂ ਨੇ 20 ਮਾਰੇ 10 ਫੜੇ, ਉਹਨਾਂ ਦੇ 4 ਜਿਹੜੇ ਸੋਲਜਰ ਸੀ ਉਹ ਵੀ ਮਾਰੇ ਗਏ। ਉਹਨਾਂ ਨੂੰ ਉਹਨਾਂ ਨੇ ਆਨਰ ਦਿੱਤਾ ਹੈ। ਲੇਕਿਨ ਇਸ ਸਾਰੇ ਉਹਨਾਂ ਦੇ ਆਪਰੇਸ਼ਨ ਦਾ ਕਮਾਂਡਰ ਜਿਹੜਾ ਇੰਡੀਆ ਨੇ ਦਿਲਵਦੀ ਕੀਤੀ ਔਰ ਚੀਨ ਨੇ ਜਿਹੜਾ ਇਹਨਾਂ ਨੂੰ ਥ੍ਰੈਸ਼ ਕੀਤਾ ਚੰਗੀ ਤਰ੍ਹਾਂ, ਉਹ ਸੀ ਕੁਈ ਫੈਬਾਓ। ਇਹ ਕਮਾਂਡਰ ਸੀ ਜੂਨ 15 2020 ਨੂੰ ਗਲਵਾਨ ਵੈਲੀ 'ਚ। ਹੁਣ ਉਹਨਾਂ ਨੇ ਇਹ ਜਿਹੜਾ ਵਿੰਟਰ ਓਲੰਪਿਕਸ ਦੇ ਵਿੱਚ ਜਿਹੜੀ ਉਹਨਾਂ ਨੇ ਟਾਰਚ ਬੀਅਰਰ ਬਣਾਇਆ, ਔਰ ਉਹ ਟਾਰਚ ਬੀਅਰਰ ਕਿਉਂਕਿ 1200 ਦੇ ਕਰੀਬ, ਕਿਉਂਕਿ ਜਦੋਂ ਮਿਸਾਲ ਲੈ ਕੇ ਦੌੜਦੇ ਨੇ ਇੱਕ ਤੋਂ ਥਾਂ ਤੱਕ, ਉੱਥੇ ਉਹਨੂੰ ਦੂਜੇ ਨੂੰ ਫੜਾ ਦਿੱਤੀ। ਮੋਸਟਲੀ ਇਹ ਸਪੋਰਟਸਮੈਨ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਤੁਸੀਂ ਕੋਈ ਸੈਲੀਬ੍ਰੇਟਡ ਲੋਕ ਜਿਨ੍ਹਾਂ ਨੂੰ ਤੁਸੀਂ ਆਨਰ ਦੇਣਾ ਚਾਹੁੰਦੇ ਹੋ ਜਿਹੜੇ। ਔਰ ਇਹ ਜਿਹੜਾ ਮਿਸਟਰ ਕੁਈ ਫੈਬੂਓ ਨੂੰ ਜਿਹੜਾ ਉਹਨਾਂ ਨੇ ਰੈਜੀਮੈਂਟ ਕਮਾਂਡਰ ਸੀ ਇਸ ਪੀਰੀਅਡ ਦੇ ਵਿੱਚ, ਔਰ ਉਸ ਨੂੰ ਗਲਵਾਨ ਵੈਲੀ ਦੇ ਵਿੱਚ ਹੈਡ ਇੰਜਰੀ ਹੋਈ ਸੀ ਜਿਹੜਾ ਹੁਣ ਰਿਕਵਰ ਹੋ ਗਿਆ। ਔਰ ਉਹਨੇ ਹੀ ਟੁੱਕ ਦਾ ਫਲੇਮ ਫਰੋਮ ਵੈਂਗ ਮੈਂਗ, ਚਾਈਨਾਜ਼ 4-time ਓਲੰਪਿਕ ਸ਼ਾਰਟ ਟਰੈਕ ਸਪੀਡ ਸਕੇਟਿੰਗ ਚੈਂਪੀਅਨ ਐਟ ਵਿੰਟਰ ਓਲੰਪਿਕ ਪਾਰਕ ਔਨ ਵੈਨਸਡੇ। ਸੋ ਉਹਨੇ ਜਿਹੜਾ ਉਸ ਤੋਂ ਲਿਆ ਔਰ ਉਹ ਫਲੇਮ ਲੈ ਕੇ ਦੌੜਿਆ। ਸੋ ਇਸ ਦੇ ਨਾਲ ਉਹਨਾਂ ਨੇ, ਕਿਉਂਕਿ ਇਹ ਜਦੋਂ ਹੁਣ ਸਾਲ ਚਾਈਨੀਜ਼ ਨਿਊ ਈਅਰ ਸ਼ੁਰੂ ਹੋ ਚੁੱਕਾ ਹੈ ਔਰ ਇਹਨੂੰ ਕਹਿੰਦੇ ਵੀ ਨੇ ਈਅਰ ਆਫ ਦਾ ਟਾਈਗਰ। ਇਸ ਸਾਲ ਦਾ ਨਾਮ ਉਹਨਾਂ ਨੇ ਰੱਖਿਆ ਈਅਰ ਆਫ ਦਾ ਟਾਈਗਰ। ਔਰ ਇਹਨਾਂ ਨੇ ਕਿਹਾ, ਇਹ ਗਲੋਬਲ ਟਾਈਮਜ਼ ਰਿਪੋਰਟ ਕਰ ਰਿਹਾ ਹੈ, ਔਰ ਇਹ ਚਾਈਨਾਜ਼ ਗਵਰਨਮੈਂਟ ਹੈਜ਼ ਕੰਟੀਨਿਊਡ ਟੂ ਕੀਪ ਦਾ ਗਲਵਾਨ ਕਲੈਸ਼ ਇਨ ਪਬਲਿਕ ਸਪੌਟਲਾਈਟ ਈਵਨ ਐਜ਼ ਬੋਥ ਸਾਈਡ ਕੰਟੀਨਿਊ ਟਾਕ ਔਨ ਡਿਸਐਂਗੇਜਮੈਂਟ ਅਲੋਂਗ ਦਾ ਲਾਈਨ ਆਫ ਐਕਚੁਅਲ ਕੰਟਰੋਲ। ਭਾਵੇਂ 14 ਸੈਸ਼ਨ ਹੋ ਗਏ ਨੇ, ਉਹਦੇ 'ਚ ਨਿਕਲਣਾ ਤਾਂ ਕੀ ਸੀ। ਔਰ ਇਹ ਈਅਰ ਆਫ ਦਾ ਟਾਈਗਰ ਦੇ ਮੌਕੇ ਉਹਨਾਂ ਨੇ ਜਿਹੜੀ 5 ਪਾਰਟ 'ਚ ਇੱਕ ਡਾਕੂਮੈਂਟਰੀ ਵੀ ਸ਼ੋਅ ਕੀਤੀ ਹੈ, ਔਰ ਉਹਦੇ 'ਚ PLA ਸੋਲਜਰਸ ਆਫ ਜ਼ਿੰਗਜ਼ਾਂਗ ਮਿਲਟਰੀ ਕਮਾਂਡ ਸਟੇਸ਼ਨਡ ਅਲੋਂਗ ਲਾਈਨ ਆਫ ਐਕਚੁਅਲ ਕੰਟਰੋਲ ਇਨ ਈਸਟਰਨ ਲੱਦਾਖ। ਉਹਨਾਂ ਨੇ ਉਹ ਫੋਕਸ ਹੈ, ਯਾਨੀ ਚਾਈਨਾ ਬਾਰ-ਬਾਰ ਇੰਡੀਆ ਨੂੰ ਰਿਮਾਈਂਡ ਕਰਵਾ ਰਿਹਾ ਹੈ ਕਿ ਭਾਈ। ਔਰ ਉਹਦੇ 'ਚ ਉਹਨਾਂ ਨੇ ਫਸਟ ਐਪੀਸੋਡ ਸ਼ੋਡ ਪੈਟਰੋਲਸ ਅਲੋਂਗ ਦਾ ਬਾਰਡਰ ਇਨਕਲੂਡਿੰਗ ਫਲੈਗ ਰੇਜ਼ਿੰਗ ਸੈਰੇਮਨੀਜ਼ ਹੈਲਡ ਇਨ ਗਲਵਾਨ ਵੈਲੀ, ਕਿ ਗਲਵਾਨ ਵੈਲੀ 'ਚ ਉਹਨਾਂ ਨੇ ਕਿਵੇਂ ਆਪਣਾ ਝੰਡਾ ਗੱਡਿਆ। ਐਂਡ ਬੋਟਸ ਪੈਟਰੋਲਿੰਗ ਸਪੈਂਗਰ ਲੇਕ ਸਾਊਥ ਆਫ ਪੈਂਗੋਂਗਸੋ ਲੇਕ, ਬੋਟਸ ਕਿਵੇਂ ਉਹ ਪੈਂਗੋਂਗਸੋ ਲੇਕ ਦੇ ਵਿੱਚ ਗੇੜੇ ਦੇ ਰਹੀਆਂ ਨੇ। ਔਰ ਇਹਦੇ ਨਾਲ ਨਾਲ ਉਹਨਾਂ ਨੇ ਇਹ ਪ੍ਰੀਵਿਊ ਆਫ ਦਾ ਸੀਰੀਜ਼ ਇਨਕਲੂਡਿਡ ਇੰਟਰਵਿਊਜ਼ ਵਿਦ ਦਾ ਰਿਲੇਟਿਵਸ ਆਫ PLA ਸੋਲਜਰਸ ਹੂ ਡਾਈਡ ਇਨ ਦਾ ਗਲਵਾਨ ਕਲੈਸ਼। ਸੋ ਉਹਨਾਂ ਨੇ ਪੂਰੀ ਤਰ੍ਹਾਂ ਚਾਈਨਾ ਨੂੰ ਜਿਹੜਾ ਉਹ ਚਾਈਨਾ ਨੇ ਭਾਰਤ ਨੂੰ ਦੱਸਿਆ ਕਿ ਭਾਈ ਆਹ ਦੇਖ ਲਓ, ਔਰ ਸਪੌਟਲਾਈਟ ਉਹਦੇ ਤੇ ਰੱਖੀ ਹੈ। ਹੁਣ ਇਹ ਤਾਂ ਚੀਨ ਕਰ ਹੀ ਰਿਹਾ। ਭਾਰਤ ਦੇ ਵਿੱਚ ਬਜਟ ਸੈਸ਼ਨ ਸ਼ੁਰੂ ਹੋ ਚੁੱਕਾ ਹੈ। ਸੋ 2 ਮੌਕੇ, ਬਾਕੀ ਤਾਂ ਇਹ ਬੋਲਣ ਨਹੀਂ ਦਿੰਦੇ ਬਹੁਤਿਆਂ ਨੂੰ, ਲੇਕਿਨ ਲੀਡਰ ਆਫ ਦਾ ਆਪੋਜੀਸ਼ਨ, ਉਹ ਲੋਕ ਸਭਾ 'ਚ ਹੋਏ ਜਾਂ ਰਾਜ ਸਭਾ 'ਚ ਹੋਏ, ਉਹਦੇ ਕੋਲ ਹੱਕ ਹੁੰਦਾ ਹੈ ਉਹ ਜਿਹੜਾ ਪ੍ਰੈਜ਼ੀਡੈਂਟ ਐਡਰੈਸ ਜਿਹੜਾ ਹੁੰਦਾ ਹੈ ਰਾਸ਼ਟਰਪਤੀ ਨੇ ਕੀਤਾ, ਉਹਦਾ ਜਵਾਬ ਦਿੰਦਾ ਹੈ। ਹੁਣ ਰਾਜ ਸਭਾ ਦੇ ਵਿੱਚ ਜਿਹੜਾ ਲੀਡਰ ਆਫ ਦਾ ਆਪੋਜੀਸ਼ਨ ਹੈ ਉਹ ਹੈ ਮਿਸਟਰ ਮਾਲਿਕਾਰਜੁਨ ਖਰਗੇ ਜਾਂ ਖਾਰਗੇ ਉਹਦਾ ਨਾਂ ਹੈ। ਉਹਨੇ ਲਗਭਗ ਜਿਹੜਾ ਉਹ 60 ਮਿੰਟ ਦਾ ਆਪਣਾ ਐਡਰੈਸ ਦਿੱਤਾ ਹੈ, ਕਿਉਂਕਿ ਉਹਨਾਂ ਨੇ 101 ਮਿੰਟ ਕਾਂਗਰਸ ਨੂੰ ਅਲਾਟ ਕੀਤਾ ਸੀ। ਉਹਨਾਂ ਦੀ ਕਾਫੀ ਪਾਵਰ ਨੰਬਰ ਨੇ ਰਾਜ ਸਭਾ 'ਚ। ਉਹਦੇ 'ਚ ਜਿਹੜੀ ਉਹਨੇ ਗੱਲ ਕਹੀ, ਉਹਦੇ 'ਚ ਅੱਜ ਸਾਰੇ ਉਹਨਾਂ ਦੇ ਆਪਣੇ ਹੀ ਮੀਡੀਆ ਦੀ ਹਾਈਲਾਈਟ ਹੈ, ਵਾਈ PM ਸਾਇਲੈਂਟ ਔਨ ਚਾਈਨਾ ਆਸਕਸ ਮਾਲਿਕਾਰਜੁਨ ਖਾਰਗੇ। ਹੁਣ ਮਾਲਿਕਾਰਜੁਨ ਖਾਰਗੇ ਰਾਜ ਸਭਾ 'ਚ ਖਲੋ ਕੇ ਕਹਿ ਰਿਹਾ ਹੈ, ਔਰ ਸਬ ਹੈਡਿੰਗ ਹੈ, ਚਾਈਨਾ ਇਜ਼ ਸਨੈਚਿੰਗ ਆਵਰ ਲੈਂਡ and building houses, says the leader of opposition in Raj Sabha. Or exact ਉਹਦੇ ਲਫ਼ਜ਼ ਨੇ, Mr. Kharge, who was speaking on the motion of thanks to President address at Upper House, made the remarks while pointing towards Modi, who was present there. Modi ਬੈਠਾ ਹੋਇਆ ਸੀ, ਉਹਦੇ ਵੱਲ ਐਡਰੈਸ ਕਰਕੇ ਉਹਨੇ ਕਿਹਾ,
ਚਾਈਨਾ ਇਜ਼ ਸਨੈਚਿੰਗ ਆਵਰ ਲੈਂਡ, ਬਿਲਡਿੰਗ ਹਾਊਸਿਸ, ਕਿ ਚੀਨ ਸਾਡੀ ਜ਼ਮੀਨ ਖੋਹ ਰਿਹਾ ਹੈ, ਉੱਥੇ ਘਰ ਬਣਾ ਰਿਹਾ ਹੈ। ਵਾਈ ਆਰ ਨਾਟ ਯੋਰ ਆਈਜ਼ ਰੈਡ ਨਾਓ? ਤੇਰੀਆਂ ਅੱਖਾਂ ਲਾਲ ਕਿਉਂ ਨਹੀਂ ਹੁੰਦੀਆਂ? ਉਹ ਮਰਵਾਣਾ ਉਹਨੂੰ, ਕਹਿੰਦਾ ਕੀ ਕਹਿੰਦੇ, ਬੱਗੀ ਅੱਖੀ ਮਰਵਾਇਆ। ਤੁਸੀਂ ਕਹੋ ਜੀ ਹੋ ਗਈਆਂ ਲਾਲ, ਉਹਨੇ ਚੁੱਕ ਕੇ ਇਵੇਂ ਉਹਨੇ ਕਿਹਾ ਵਾਈ ਆਰ ਨਾਟ ਯੋਰ ਆਈਜ਼ ਰੈਡ ਨਾਓ? ਯੂ ਆਸਕਡ ਅਸ ਟੂ ਸ਼ੋ ਰੈਡ ਆਈਜ਼ ਟੂ ਚਾਈਨਾ। ਤੂੰ ਸਾਨੂੰ ਕਹਿ ਰਹੇ ਹੈ ਕਿ ਵੀ ਲਾਲ ਅੱਖਾਂ ਦਿਖਾਓ, ਤੇਰੀਆਂ ਅੱਖਾਂ ਕਿਉਂ ਨਹੀਂ ਲਾਲ ਹੁੰਦੀਆਂ? ਯੂ ਡੋਂਟ ਟਾਕ ਟੂ ਚਾਈਨਾ, ਯੂ ਡੋਂਟ ਟਾਕ ਅਬਾਊਟ ਚਾਈਨਾ ਐਟ ਆਲ। ਤੈਨੂੰ ਕੀ ਮੌਤ ਪਈ ਹੈ? ਤੂੰ ਚੀਨ ਮੂੰਹ ਹੀ ਨਹੀਂ ਕੱਢਦਾ। ਯੂ ਆਰ ਸਾਇਲੈਂਟ। ਤੂੰ ਚੁੱਪ ਕਿਉਂ ਹੈ? ਮਿਸਟਰ ਖਾੜਗੇ said while recalling a speech made by Modi in 2013 in relation to Chinese aggression. He added, your love for China can be understood from the fact that the import of Chinese goods in 2021 has increased 4 times that in 2013. ਕਿ 2013 ਚ ਤੇ ਤੂੰ ਕਹਿੰਦਾ ਸੀ ਵੀ ਚੀਨ ਨੂੰ ਲਾਲ ਅੱਖਾਂ ਕਿਉਂ ਨਹੀਂ ਦਿਖਾਉਂਦੇ? ਪਰ ਇਹ ਸਮਝ ਆ ਸਕਦਾ ਤੂੰ ਕਿਉਂ ਨਹੀਂ ਬੋਲਦਾ, ਤੇਰਾ ਚੀਨ ਨਾਲ ਕਿਹੜਾ ਪਿਆਰ ਪਿਆ ਹੋਇਆ? ਕਿਉਂਕਿ 4 ਗੁਣਾ ਜ਼ਿਆਦਾ ਇੰਪੋਰਟ ਹੋ ਗਈ ਚੀਨ ਦੀਆਂ ਚੀਜ਼ਾਂ ਦੀ 2021 ਚ 2013 ਦੇ ਕੰਪੈਰੀਜ਼ਨ। ਫਿਰ ਉਹਨੇ ਪ੍ਰੈਜ਼ੀਡੈਂਟ ਦੀ ਸਪੀਚ ਜੋ ਕੁਛ ਉਹਨੇ ਕਿਹਾ, ਉਹਨੇ ਮੋਦੀ ਨੂੰ ਚੈਲੰਜ ਕੀਤਾ। ਉਹਨੇ ਕਿਹਾ ਯੂ ਸੇ ਨਥਿੰਗ ਹੈਪਨਡ ਇਨ ਦਾ ਪਾਸਟ 70 ਈਅਰਸ। ਕਿਉਂਕਿ ਅੱਜ ਕੱਲ੍ਹ ਲੱਗੇ ਹੋਏ ਨੇ ਨਾ ਜੀ, ਹਮਨੇ ਮੋਦੀ नया भारत 2047 का भारत और फलाना पता नहीं की अमृतवाणी और क्या क्या। उन्हें क्या यू से नथिंग हैपेंड इन पास्ट 70 ईयर्स? तो क्या कुछ नहीं हुआ है? इफ नथिंग हैड हैपेंड इन द पास्ट 70 ईयर्स यू वुडंट बी अलाइव टुडे। जे होया ही कुछ ना तू कित्थों जिउंदा हुंदा? वी हैव डेमोक्रेसी सो दैट यू कुड गवर्न टुडे। क्योंकि वो डेमोक्रेसी तो ਤਾਂ ਹੀ ਤੂੰ ਇੱਥੇ ਆ ਕੇ ਬਹਿ ਗਿਆ। ਐਨੀਵਨ ਹੂ ਸਪੀਕਸ ਅਗੇਂਸਟ ਦ ਗਵਰਨਮੈਂਟ ਇਜ਼ ਐਂਟੀ ਨੈਸ਼ਨਲ। ਕਿ ਵੀ ਤੁਸੀਂ ਇਹ ਪਖੰਡ ਫੜਿਆ ਹੋਇਆ ਵੀ ਜੋ ਵੀ ਸਰਕਾਰ ਦੇ ਖਿਲਾਫ ਬੋਲੇ ਉਹ ਐਂਟੀ ਨੈਸ਼ਨਲ ਹੈ। ਔਰ ਹੋਰ ਵੀ ਉਹਨੇ ਕਾਫੀ ਰੈਲੇਵੈਂਟ ਪੁਆਇੰਟ ਚੁੱਕੇ ਔਰ ਅਖੀਰ 'ਚ ਉਹਨੇ ਆਪਣੀ ਜਿਹੜਾ ਐਡਰੈਸ ਸੀ ਉਹ ਐਂਡ ਕੀਤਾ। ਔਰ ਮੈਨੂੰ ਲੱਗਿਆ ਵੀ ਇਹ ਬਹੁਤ ਵਧੀਆ ਸ਼ੇਅਰ ਹੈ ਰਾਹਤ ਇੰਦੌਰੀ ਦਾ। ਰਾਹਤ ਇੰਦੌਰੀ ਬੜਾ ਜ਼ਬਰਦਸਤ ਸ਼ਾਇਰ। ਉਹਨੇ ਉਹਨੂੰ ਮੋਦੀ ਨੂੰ ਐਡਰੈਸ ਕਰਕੇ ਸਾਰੀ ਰਾਜ ਸਭਾ 'ਚ ਉਹਨੇ ਕਿਹਾ, ਆਪਣੇ ਹਾਕਮ ਕੀ ਫਕੀਰੀ ਪਰ ਤਰਸ आता है। अपने हाकम की फकीरी पर तरस आता है जो गरीबों से पसीने की कमाई मांगे। कि भाई देना तो की है। अपने हाकम की फकीरी पर तरस आता है जो गरीबों से पसीने की कमाई मांगे। जुबान तो खोल, नजर तो मिला, जवाब तो दो। मैं कितनी बार लुटा हूं इसका हिसाब तो दो। वाह जी वाह, क्या बात। जुबान तो खोल, नजर तो मिला, हिसाब तो दो। मैं कितनी बार लुटा हूं इसका हिसाब तो दो। सो नाइस जी डॉक्टर साहब, थोड़ा बहुत बहुत शुक्रिया। साथ लेने ब्रेक। व्यूअर्स दोस्तान इसी तरह बने रहना, मिलते हैं छोटे जे ब्रेक तो बाद।